ਅੰਮ੍ਰਿਤਸਰ ਦੀ ਖਬਰ ਤੁਹਾਨੂੰ ਦੱਸਦੇ ਹਾਂ, ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ ਖੁਦਾਈ ਦੇ ਦੌਰਾਨ ਪੁਰਾਤਨ ਇਮਾਰਤੀ ਢਾਂਚਾ ਮਿਲਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਲਾਂਘੇ ਵਾਲੀ ਜ਼ਮੀਨ ਤੇ ਬਣਾਏ ਜਾ ਰਹੇ ਜੋੜਾ ਘਰ ਅਤੇ ਪਾਰਕਿੰਗ ਬੇਸਮੈਂਟ ਦੀ ਖੁਦਾਈ ਦੌਰਾਨ ਐਸਜੀਪੀਸੀ ਨੂੰ ਇੱਕ ਪੁਰਾਤਨ ਢਾਂਚਾ ਲੱਭਿਆ ਹੈ, ਜਿਹੜਾ ਕਿ ਅਸਲ ਦੇ ਵਿੱਚ ਐਸਜੀਪੀਸੀ ਨੂੰ ਨਹੀਂ ਬਲਕਿ ਕਾਰ ਸੇਵਾ ਵਾਲੇ ਜਿਹੜੇ ਬਾਬਿਆਂ ਦੀ ਅਗਵਾਈ ਦੇ ਵਿੱਚ ਇੱਥੇ ਸੇਵਾ ਚੱਲ ਰਹੀ ਹੈ ਉਹਨਾਂ ਨੂੰ ਲੱਭਿਆ। ਇਸ ਢਾਂਚੇ ਨੂੰ ਲੈ ਕੇ ਦੋ ਧੜੇ ਆਮੋ ਸਾਹਮਣੇ ਹੋ ਗਏ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਖੁਦਾਈ ਦਾ ਕੰਮ ਹੈ ਜਿਹੜਾ ਅਗਲੇ ਹੁਕਮਾਂ ਤੱਕ ਹਾਲਾਂਕਿ ਰੁਕਵਾ ਦਿੱਤਾ ਹੈ। ਇਸ ਤੇ ਹੁਣ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਹੈ ਕਿ ਜੇ ਇਹ ਢਾਂਚਾ ਇਤਿਹਾਸਿਕ ਹੋਇਆ ਤਾਂ ਅਸੀਂ ਇਸ ਨੂੰ ਸੰਭਾਲ ਕੇ ਰੱਖਾਂਗੇ, ਇਤਿਹਾਸਕਾਰਾਂ ਨੂੰ ਬੁਲਾ ਕੇ ਇਸ ਦੀ ਪੜਤਾਲ ਕਰਾਂਗੇ। ਇਮਾਰਤ ਕਿਹੜੀ ਹੈ, ਕੀ ਇਸ ਦਾ ਇਤਿਹਾਸ ਦੇ ਨਾਲ ਕੋਈ ਸੰਬੰਧ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮਾਹਿਰਾਂ ਦੇ ਨਾਲ ਵੀ ਸੰਪਰਕ ਕੀਤਾ ਹੈ, ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਨਾਲ ਸੰਗਤ ਨੂੰ ਅਪੀਲ ਵੀ ਕੀਤੀ ਹੈ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਦੇ ਵਿੱਚ ਨਾ ਆਉਣ, ਨਾ ਹੀ ਇਸ ਇਮਾਰਤ ਦੇ ਨਾਲ ਛੇੜਛਾੜ ਕੀਤੀ ਜਾਵੇ, ਨਾ ਹੀ ਇਸ ਤੇ ਕੋਈ ਵਿਵਾਦ ਹੈ ਜਿਹੜਾ ਉਹ ਬਣਾਇਆ ਜਾਵੇ। ਬੀਬੀ ਜਗੀਰ ਕੌਰ ਨੇ ਬੇਨਤੀ ਵੀ ਕੀਤੀ ਹੈ ਵਿਦਵਾਨਾਂ ਨੂੰ ਕਿ ਜੇਕਰ ਕੋਈ ਇਤਿਹਾਸ ਜਾਣਦਾ ਹੋਵੇ ਤਾਂ ਉਹ ਐਸਜੀਪੀਸੀ ਦਫ਼ਤਰ ਆ ਕੇ ਜ਼ਰੂਰ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ। ਜੋੜਾ ਘਰ ਦੀ ਖੁਦਾਈ ਕਰਦੇ ਆ, ਥੱਲਿਓਂ ਇੱਕ ਬਿਲਡਿੰਗ ਨਿਕਲੀ ਹੈ ਜਿਹੜੀ ਬੜੀ ਖੂਬਸੂਰਤ ਬਣੀ ਹੋਈ ਹੈ, ਪੁਰਾਣੀਆਂ ਡਾਟਾਂ ਲਗਾ ਕੇ ਉਹਦੇ ਦਰਵਾਜ਼ੇ ਬਣੇ ਹੋਏ ਹੈ। ਉਹ ਅਸੀਂ ਉਸੇ ਤਰ੍ਹਾਂ ਕੰਮ ਰੋਕ ਕੇ ਉਹਨੂੰ ਪ੍ਰੀਜ਼ਰਵ ਕਰਨ ਵਾਸਤੇ ਪਹਿਲਾਂ ਅਸੀਂ ਡਿਪਾਰਟਮੈਂਟ ਜਿਹੜਾ ਆਰਕਾਈਵਸ ਡਿਪਾਰਟਮੈਂਟ ਹੈ, ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਬੁਲਾਇਆ ਜਾਵੇ। ਉਹਨਾਂ ਨੇ ਚੰਡੀਗੜ੍ਹ ਮੈਸੇਜ ਦਿੱਤਾ, ਉਹ ਸਵੇਰੇ ਪਹੁੰਚ ਰਹੇ ਹੈ। ਜੇ ਉਹ ਦੱਸ ਦੇਣਗੇ ਉਹ ਵੀ ਠੀਕ ਹੈ, ਨਹੀਂ ਤਾਂ ਅਸੀਂ ਹਿਸਟੋਰੀਅਨ ਬੁਲਾ ਕੇ ਉਹਦੇ ਪੂਰੀ ਪੜਤਾਲ ਕਰਾਂਗੇ ਕਿ ਉਹ ਬਿਲਡਿੰਗ ਕਿਹੜੀ ਹੈ, ਕਿ ਇਹਦਾ ਕੋਈ ਇਤਿਹਾਸ ਨਾਲ ਸੰਬੰਧ ਹੈ ਕਿ ਪੁਰਾਣੀ ਬਿਲਡਿੰਗ ਕੋਈ ਕਿਲੇ ਵਾਂਗ ਬਣੀ ਹੈ ਜਾਂ ਕੀ ਹੈ। ਅਸੀਂ ਸਾਰੀ ਖੁਦਾਈ ਕਰਕੇ ਵੇਖਾਂਗੇ ਕਿ ਉਹ ਬਿਲਡਿੰਗ ਦੇ ਵਿੱਚ ਕਿਹੜੀ ਕਿਹੜੀ ਚੀਜ਼ ਉੱਥੇ ਬਣੀ ਹੋਈ ਹੈ ਅਤੇ ਕਿੰਨੀ ਬਿਲਡਿੰਗ ਬਣੀ ਹੈ। ਸੋ ਸਾਰੀ ਪੜਤਾਲ ਕਰਨ ਤੋਂ ਬਾਅਦ ਇਹਨੂੰ ਪ੍ਰੀਜ਼ਰਵ ਕੀਤੀ ਜਾਵੇ। ਇਹ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ ਕਿ ਥੱਲਿਓਂ ਜਿਹੜੀ ਕੋਈ ਬਿਲਡਿੰਗ ਨਿਕਲੀ ਹੈ ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ, ਇਹਦੀ ਅਸੀਂ ਪੜਤਾਲ ਕਰਕੇ ਸੇਵਾ ਵਿੱਚ ਹਾਜ਼ਰ ਕਰਾਂਗੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਹਦੀ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਵੱਧ ਘੱਟ ਕਿਸੇ ਕਿਸਮ ਦੀ ਕੋਈ ਆ ਕੇ ਸ਼ਰਾਰਤ ਨਾ ਕਰਨ ਜਿਹਦੇ ਨਾਲ ਕੋਈ ਨੁਕਸਾਨ ਹੋਵੇ। ਉਸ ਬਿਲਡਿੰਗ ਨੂੰ ਪਹਿਲਾਂ ਪੜਤਾਲ ਕਰਾਈ ਜਾਏਗੀ ਆਰਕਾਈਵਸ ਡਿਪਾਰਟਮੈਂਟ ਵੱਲੋਂ, ਹਿਸਟੋਰੀਅਨ ਕੋਲੋਂ, ਅਤੇ ਫਿਰ ਉਹਦੇ ਉੱਤੇ ਜਾ ਕੇ ਉਹਨੂੰ ਪ੍ਰੀਜ਼ਰਵੇਸ਼ਨ ਕੀਤੀ ਜਾਏਗੀ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕੋਈ ਕਿਸੇ ਕਿਸਮ ਦਾ ਇਹਦੇ ਉੱਤੇ ਵਿਵਾਦ ਜਾਂ ਕੋਈ ਉਹੋ ਜਿਹਾ ਵਾਹਵੇਲਾ ਨਾ ਬਣਾਇਆ ਜਾਵੇ ਜਿਹਦੇ ਨਾਲ ਸੰਗਤਾਂ ਨੂੰ ਇਸ ਗੱਲ ਦੇ ਉੱਤੇ ਕੋਈ ਠੇਸ ਪਹੁੰਚੇ। ਇਹਦੇ ਨਾਲ ਹੀ ਮੇਰੀ ਬੇਨਤੀ ਹੈ ਕਿ ਵਿਦਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜਾ ਵੀ ਕੋਈ ਉੱਥੇ ਆ ਕੇ ਕੋਈ ਇਤਿਹਾਸ ਨੂੰ ਜਾਣਦਾ ਹੋਵੇ ਉਹ ਜ਼ਰੂਰ ਆ ਕੇ ਇਸ ਦਾ ਸੁਝਾਅ ਦੇਵੇ। 15 ਜੁਲਾਈ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਧਰਤੀ ਦੇ ਅੰਦਰੋਂ ਇੱਕ ਢਾਂਚਾ ਮਿਲਿਆ ਹੈ, ਤਾਂ ਸਿੱਖ ਸਦਭਾਵਨਾ ਦਲ ਦੇ ਜਿਹੜੇ ਲੀਡਰ ਹੈਗੇ ਨੇ ਭਾਈ ਬਲਦੇਵ ਸਿੰਘ ਵਡਾਲਾ, ਉਹਨਾਂ ਦੀ ਅਗਵਾਈ ਦੇ ਵਿੱਚ ਇਸ ਜਥੇਬੰਦੀ ਦੇ ਜਿਹੜੇ ਕਾਰਕੁਨ ਨੇ ਉਹ ਸੇਮ ਥਾਂ ਦੇ ਉੱਤੇ ਪਹੁੰਚ ਗਏ ਸੀ। ਮੌਕੇ ਤੇ ਪਹੁੰਚੇ ਤਾਂ ਦੋਵੇਂ ਧਿਰਾਂ ਕਾਰ ਸੇਵਾ ਵਾਲੇ ਜਿਹੜੇ ਸੇਵਾਦਾਰ ਨੇ ਉਹ ਅਤੇ ਸਿੱਖ ਸਦਭਾਵਨਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੋਨਾਂ ਦੇ ਵਿਚਾਲੇ ਨਾਲ ਹੀ ਐਸਜੀਪੀਸੀ ਦੇ ਵੀ ਜਿਹੜੇ ਮੁਲਾਜ਼ਮ ਉੱਥੇ ਸੀ, ਤਿੱਖੀ ਜਿਹੜੀ ਬਹਿਸਬਾਜ਼ੀ ਹੋਈ। ਇਸ ਦਰਮਿਆਨ ਥੋੜੀ ਖਿੱਚਤੂ ਦੀਆਂ ਖਬਰਾਂ ਵੀ ਮਿਲੀਆਂ ਨੇ। ਭਾਈ ਬਲਦੇਵ ਸਿੰਘ ਵਡਾਲਾ ਨੇ ਇਲਜ਼ਾਮ ਵੀ ਲਾਏ ਕਿ ਕਾਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਸਾਡੇ ਤੇ ਹਮਲਾ ਕੀਤਾ ਹੈ, ਗੁੰਡੇ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਬਲਦੇਵ ਸਿੰਘ ਵਡਾਲਾ ਨੇ। ਉਸ ਤੋਂ ਬਾਅਦ ਅਸੀਂ ਖਾਸ ਤੌਰ ਤੇ ਕਾਰ ਸੇਵਾ ਵਾਲੇ ਜਿਹੜੇ ਬਾਬੇ ਹੈਗੇ ਨੇ, ਭੂਰੀ ਵਾਲੇ ਬਾਬੇ ਕਸ਼ਮੀਰ ਸਿੰਘ, ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਜਿਹੜੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ। ਸਗੋਂ ਦਾਅਵਾ ਕੀਤਾ ਕਿ ਜਦੋਂ ਹੀ ਸਾਨੂੰ ਖੁਦਾਈ ਦਰਮਿਆਨ ਪਤਾ ਲੱਗਿਆ ਕੁਝ ਅੰਦਰੋਂ ਢਾਂਚਾ ਲੱਭਿਆ ਹੈ ਤਾਂ ਅਸੀਂ ਤੁਰੰਤ ਐਸਜੀਪੀਸੀ ਨੂੰ ਜਿਹੜਾ ਸੂਚਿਤ ਕਰ ਦਿੱਤਾ ਸੀ ਤੇ ਅਸੀਂ ਨਾ ਹੀ ਇਸ ਨੂੰ ਢਾਇਆ ਹੈ ਨਾ ਹੀ ਢਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਾਸਰ ਗਲਤ ਇਲਜ਼ਾਮ ਲਾਏ ਜਾ ਰਹੇ ਨੇ। ਉਹ ਤੇ ਮੈਂ ਕਿਹਾ ਹੁਣ ਜਿਹਨੂੰ ਨਜ਼ਰ ਆਉਂਦਾ ਉੱਥੇ ਜਾ ਕੇ ਵੇਖ ਲਵੇ ਵੀ ਉਹ ਠੱਠਾ ਆ ਜਾਂ ਕੀ ਹੋਇਆ। ਹਾਂਜੀ, ਉਹੀ ਤਾਂ ਹੀ ਮੈਂ ਕਹਿ ਰਹੀ ਕਿ ਉਹ ਤਸਵੀਰਾਂ ਮਤਲਬ ਦੱਸਦੀਆਂ ਨੇ। ਹਾਂਜੀ, ਤੇ ਜੋ ਵੇਖਿਆ ਛੱਡ ਦਿੱਤਾ। ਠੀਕ ਹੈ, ਨਾਲ ਦੀ ਨਾਲ ਮਤਲਬ ਉੱਥੇ ਸੇਵਾਦਾਰਾਂ ਨੇ ਇਨਫੋਰਮ ਕਰਤਾ ਸੀ ਤੇ ਫਿਰ ਸ਼੍ਰੋਮਣੀ ਕਮੇਟੀ ਮੈਨੇਜਰ ਨੂੰ ਦੱਸ ਦਿੱਤਾ। ਠੀਕ ਹੈ, ਉਹ ਆਂਦੇ ਵੀ ਤੁਸੀਂ ਰਹਿਣ ਦਿਓ, ਇੱਧਰ ਕੰਮ ਕਰੋ, ਅਸੀਂ ਤੇ ਇੱਧਰ ਕੰਮ ਕਰਨ ਡਏ। ਹਾਂਜੀ, ਤੇ ਬਾਬਾ ਜੀ ਫਿਰ ਉੱਥੇ ਮਤਲਬ ਇਹ ਤਲਖੀ ਵਾਲਾ ਮਾਹੌਲ ਕਿਉਂ ਬਣ ਗਿਆ? ਕਹਿੰਦੇ ਉੱਥੇ ਜਿਹੜੇ ਹੈਗੇ ਨੇ ਉਹ ਮੈਂ ਇੰਨਾ ਜਾਣਦਾ ਹੀ ਨਹੀਂ। ਅੱਛਾ, ਮਤਲਬ ਤੁਹਾਨੂੰ ਇਸ ਘਟਨਾ ਬਾਰੇ ਜ਼ਿਆਦਾ ਨਹੀਂ ਪਤਾ ਹੈਗਾ? ਮੈਂ ਤੇ ਇਹਨਾਂ ਕੀ ਪਤਾ, ਵੈਸੇ ਸੇਵਾ ਤੇ ਹੀ ਕਰਾਉਣੇ, ਸਾਡੇ ਸੇਵਾਦਾਰ ਨੇ ਉੱਥੇ ਹੈਗੇ। ਹਾਂਜੀ ਹਾਂਜੀ, ਮੈਂ ਸਮਝ ਗਈ, ਤੁਸੀਂ ਉਸ ਵੇਲੇ ਮੌਜੂਦ ਨਹੀਂ ਸੀ। ਇਹਨਾਂ ਕੀ ਦੱਸਿਆ ਵਾ ਵੀ
ਮਤਲਬ ਮੈਂ ਨਹੀਂ ਵੀ ਮੌਜੂਦ ਹੈ, ਇਹੋ ਕੁਛ ਹੀ ਹੈ ਜੋ ਦੱਸ ਰਿਹਾ ਆਪ ਜੀ ਨੂੰ। ਤੇ ਬਾਬਾ ਜੀ, ਇੱਕ ਜਿਹੜੇ ਇਲਜ਼ਾਮ ਤੁਹਾਡੇ ਤੇ ਹਮੇਸ਼ਾ ਲੱਗਦੇ ਨੇ ਕਿ ਪੁਰਾਤਨ ਇਤਿਹਾਸ ਨੂੰ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਜਾਂਦਾ ਹੈ, ਕੀ ਜਵਾਬ ਹੈ ਤੁਹਾਡਾ? ਕਿਉਂਕਿ ਹੁਣ ਤੱਕ ਕਈ ਇਹੋ ਜਿਹੀਆਂ ਚੀਜ਼ਾਂ ਖਤਮ ਹੋ ਵੀ ਚੁੱਕੀਆਂ ਨੇ। ਉਹ ਜਿਹੜੀਆਂ ਅਸੀਂ ਕੀਤੀਆਂ, ਸਾਨੂੰ ਸਾਡੇ ਨਾਲ ਸਾਹਮਣੇ ਆ ਕੇ ਪੁੱਛੋ ਤੇ ਅਸੀਂ ਜਵਾਬ ਦੇਵਾਂਗੇ। ਇਸੇ ਦਰਮਿਆਨ ਅਸੀਂ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਦੇ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ 1984 ਦੇ ਵਿੱਚ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਮੁਕੱਦਸ ਅਸਥਾਨਾਂ ਦੇ ਉੱਤੇ, ਉਦੋਂ ਵੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਮੁੜ ਤੋਂ ਉਸਾਰੀ ਗਈ ਸੀ, ਉਦੋਂ ਵੀ ਅਜਿਹੇ ਢਾਂਚੇ ਮਿਲੇ ਸੀ ਜਿਹੜੀਆਂ ਕਿ ਪਾਣੀ ਵਾਲੀਆਂ ਹੰਸਲੀਆਂ ਸੀ। ਹੋ ਸਕਦਾ ਹੈ ਉਹੀ ਪਾਣੀ ਵਾਲੀਆਂ ਹੰਸਲੀਆਂ ਉਸੇ ਤਰ੍ਹਾਂ ਦੀਆਂ ਹੋਣ, ਪਰ ਜੋ ਵੀ ਹੈ ਪੁਰਾਤਨ ਹੈ, ਚਾਹੇ ਕਿਸੇ ਦਾ ਘਰ ਹੋਵੇ ਚਾਹੇ ਇਤਿਹਾਸਿਕ ਹੋਵੇ, ਉਸ ਨੂੰ ਸੰਭਾਲ ਕੇ ਤਾਂ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ। ਜਿਹੜਾ ਇਸ ਢਾਂਚੇ ਬਾਰੇ ਜਿਹੜੀ ਹੈ ਪੂਰੀ ਜਿਹੜੀ ਡਿਟੇਲ ਹੈ, ਉਹ ਤਾਂ ਜਿਹੜਾ ਪੂਰਾ ਸਾਰੀ ਮਹਿਕਮਾ ਹੈ ਉਹੀ ਜਿਹੜਾ ਹੈ ਉਹ ਦੱਸ ਸਕਦਾ ਹੈ। ਪਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਨਾ ਵੱਡਾ ਪ੍ਰਬੰਧ ਹੈ, ਸਾਰਾ ਹੋਰ ਹੈ, ਉਹਨਾਂ ਕੋਲੇ ਕੋਈ ਇਦਾਂ ਦੇ ਪੂਰਾ ਸਾਰੀ ਜਿਹੜੇ ਮਾਹਰ ਨੇ, ਐਕਸਪਰਟ ਨਹੀਂ ਹੈ ਜਿਹੜੇ ਇਹਨਾਂ ਇਮਾਰਤਾਂ ਬਾਰੇ ਦੱਸ ਸਕਣ। ਚੁੱਪ ਕਰਕੇ ਜਿਹੜਾ ਹੈ ਉਹ ਕਾਰ ਸੇਵਾ ਦੇ ਦਿੱਤੀ ਜਾਂਦੀ ਹੈ, ਜਿੱਦਾਂ ਹੁਣ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਹੈ, ਜਾਂ ਪਹਿਲਾਂ ਬਾਬਾ ਖੜਕ ਸਿੰਘ ਕਰਦੇ ਰਹੇ ਨੇ, ਜਾਂ ਹੋਰ। ਤੇ ਦਰਬਾਰ ਸਾਹਿਬ ਤੋਂ ਬਾਅਦ ਤੇ ਹਮਲੇ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਬਾਬਾ ਸੰਤਾ ਸਿੰਘ ਨੇ ਕਾਰ ਸੇਵਾ ਨਾਲ, ਜਿਹਨੂੰ ਸਰਕਾਰੀ ਸੇਵਾ ਦਾ ਨਾਮ ਵੀ ਦਿੱਤਾ ਗਿਆ, ਬਣਾਇਆ, ਤੇ ਉਸ ਤੋਂ ਬਾਅਦ ਜਦੋਂ ਪੰਥਕ ਕਮੇਟੀ ਨੇ ਕਬਜ਼ਾ ਕੀਤਾ ਤੇ ਪੰਥਕ ਕਮੇਟੀ ਨੇ ਸਾਰਾ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਾਰੀ ਇਮਾਰਤ ਢਾਹ ਕੇ ਦੁਆਰਾ ਹੇਠੋਂ ਥੜਾ ਸਾਹਿਬ ਜਿਹੜਾ ਛੇਵੇਂ ਪਾਤਸ਼ਾਹ ਵੇਲੇ ਤੋਂ ਸੀ, ਉੱਥੋਂ ਉਹ ਜਿਹੜਾ ਸੀ ਉਹ ਕੱਢ ਕੇ ਜਿਹੜਾ ਬਾਬਾ ਖੜਕ ਸਿੰਘ, ਹਾਂਜੀ, ਸੰਗਤ ਦੀ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਕਾਰ ਸੇਵਾ ਸ਼ੁਰੂ ਹੋਈ। ਉਦੋਂ ਵੀ ਜਿਹੜੀਆਂ ਇਦਾਂ ਦੀਆਂ ਜਿਹੜੇ ਸੀ ਸਟਰਕਚਰ ਸੀਗੇ, ਉਹ ਦੇਖਣ ਜਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਈ ਗਈ, ਸਾਰੀ ਥੜਾ ਕੱਢਿਆ ਗਿਆ ਤੇ ਹੇਠੋਂ ਦੁਬਾਰਾ ਉਸਾਰੀ ਸ਼ੁਰੂ ਕੀਤੀ, ਜਦੋਂ ਨਿਉਆਂ ਦੁਬਾਰਾ ਚੱਕੀਆਂ, ਉਦੋਂ ਵੀ ਇਹ ਇਮਾਰਤਾਂ ਸੀ, ਇਸ ਤਰ੍ਹਾਂ ਦੇ ਜਿਹੜਾ ਸਟਰਕਚਰ ਸਾਹਮਣੇ ਆਏ। ਤੇ ਤੁਸੀਂ ਖੁਦ ਉੱਥੇ ਮੌਜੂਦ ਸੀ? ਹਾਂਜੀ ਹਾਂ, 16ਵੀਂ ਸਦੀ ਦੇ ਵਿੱਚ ਜਦੋਂ ਦਰਬਾਰ ਸਾਹਿਬ ਬਣੇ, ਉਦੋਂ ਇਹ ਇੱਕ ਤਰ੍ਹਾਂ ਦੇ ਚੈਨਲ ਸੀ ਜਿਹੜੇ ਉਹ ਬਣਾਏ ਗਏ। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਟੈਕ ਦੇ ਦੌਰਾਨ ਇੱਥੋਂ ਨਿਕਲ ਗਏ। ਹਾਲਾਂਕਿ ਅਫਵਾਹ ਸੀ ਤੇ ਝੂਠ ਸੀ, ਜਿਨ੍ਹਾਂ ਨੂੰ ਹੰਸਲੀ ਦਾ ਨਾਮ ਦਿੱਤਾ ਜਾਂਦਾ ਸੀ। ਆਮ ਤੌਰ ਤੇ ਛੋਟੀਆਂ ਨਾਨਕਸ਼ਾਹੀ ਇੱਟਾਂ ਦੇ ਬਣਾਏ ਜਾਂਦੇ ਸੀ, ਤੇ ਇਹ ਇਹੋ ਜਿਹੀਆਂ ਦਿਖਦੀਆਂ ਸੀ ਜਿਹੜੀਆਂ ਬਿਲਕੁਲ ਇਸ ਤਰ੍ਹਾਂ ਦੀਆਂ ਉਹਦੀਆਂ ਡਾਟਾਂ ਲੱਗੀਆਂ ਹੋਈਆਂ। ਹਾਂਜੀ, ਮੀਡੀਆ ਦੇ ਲਈ ਅਸੀਂ ਇੱਕ ਹਮੇਸ਼ਾ ਤਮਾਸ਼ਾ ਬਣਾਉਂਦੇ ਆ ਸਿੱਖਾਂ ਦੀਆਂ, ਭਾਵੇਂ ਉਹ ਇਮਾਰਤਾਂ ਹੋਣ, ਭਾਵੇਂ ਕੋਈ ਵਿਚਾਰ ਦੀ ਗੱਲ ਹੋਵੇ। ਜੀ ਮੈਨੂੰ ਗੱਲ ਚੰਗੀ ਨਹੀਂ ਲੱਗਦੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ। ਕਿਉਂ ਲੱਗਦਾ ਤੁਹਾਨੂੰ ਵੀ ਰਾਜਨੀਤੀ ਹੋ ਰਹੀ ਹੈ? ਅਸੀਂ ਕਾਰ ਸੇਵਾ ਦੇ ਨਾਂ ਤੇ ਕਿੰਨੇ ਅਸੀਂ ਸੰਗਮਰਮਰ ਲਾ ਕੇ ਜਿਹੜਾ ਉਹਦਾ ਜਿਹੜੀ ਉਹਦੀ ਅਸਲੀ ਜਿਹੜੀ ਹਾਂਜੀ ਮੌਲਿਕ ਜਿਹੜੀ ਉਹਦੀ ਦਿੱਖ ਸੀ, ਉਹ ਅਸੀਂ ਬਿਲਕੁਲ ਖਤਮ ਕਰ ਦਿੱਤੀ ਹੈ। ਇਸੇ ਦਰਮਿਆਨ ਨੌਜਵਾਨ ਲੱਖਾ ਸਿਧਾਣਾ ਨੇ ਪੰਜਾਬ ਸਮੇਤ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚਣ ਤੇ ਇਸ ਢਾਂਚੇ ਨੂੰ ਬਰਬਾਦ ਕਰਨ ਤੋਂ ਬਚਾਉਣ ਦੇ ਲਈ ਇਕੱਠੇ ਹੋਣ। ਕਿਉਂ ਤੁਸੀਂ ਕੌਮ ਦੀਆਂ ਜੜ੍ਹਾਂ ਪੱਟਣ ਤੇ ਲੱਗੇ ਹੋਏ ਆ ਚਿੱਟੀ ਸਿਉਂਖ ਆ ਜਿਹੜੀ ਲੱਗੀ ਹੋਈ ਆ ਸਾਨੂੰ, ਆ ਕਾਰ ਸੇਵਾ ਵਾਲੇ ਚਿੱਟੇ ਚੋਲਿਆਂ ਵਾਲੇ, ਲਗਾਤਾਰ ਇਹਨਾਂ ਨੇ ਲੰਬੇ ਸਮੇਂ ਤੋਂ ਕਿੰਨੀਆਂ ਸਾਡੀਆਂ ਪੁਰਾਤਨ ਇਮਾਰਤਾਂ ਸੀਗੀਆਂ, ਚਾਹੇ ਉਹ ਚਮਕੌਰ ਦੀ ਕੱਚੀ ਗੜੀ ਹੋਵੇ, ਸਰਹੰਦ ਦੀ ਨੀਂਹ ਹੋਵੇ, ਅਨੰਦਪੁਰ ਸਾਹਿਬ ਦੇ ਕਿਲੇ ਹੋਣ, ਦਰਸ਼ਨੀ ਡਿਉੜੀਆਂ ਹੋਣ, ਗੁੰਗੇ ਹੋਣ, ਇਹਨਾਂ ਨੇ ਇੱਕ ਇੱਕ ਕਰਕੇ ਸਾਰੇ ਉਹ ਢਹਿ ਢੇਰੀ ਕਰ ਦਿੱਤੇ ਤੇ ਉੱਥੇ ਗੁਰਦੁਆਰੇ ਉਸਾਰ ਦਿੱਤੇ। ਇਹ ਸਾਰੇ ਗੁੰਡੇ ਇਕੱਠੇ ਗੁੰਡੇ ਆ, ਬਾਕੀ ਗੁੰਡੇ ਆ ਚਿੱਟਿਆਂ ਚੋਲਿਆਂ ਵਾਲੇ, ਆ ਕਾਰ ਸੇਵਾ ਵਾਲੇ, ਆ ਸਾਰੇ ਗੁੰਡੇ ਆ। ਇਹ ਡਾਕੂ ਲਿਖ ਰੱਖ ਭਾਈ, ਡਾਕੂ ਦਾ ਸ਼ਬਦ ਹੀ ਛੋਟਾ ਹੈ, ਇਹਦਾ ਬਹੁਤ ਵੱਡੇ ਦਲਾਲ ਨੇ। ਦਲਾਲ ਮੈਂ ਉਹ ਸ਼ਬਦ ਕਹਿਣਾ ਨਹੀਂ ਚਾਹੁੰਦਾ, ਗਲਾਰ ਨੇ ਕੌਮ ਦੇ। ਡਾਕੂ ਦੀ ਮਰਿਆਦਾ ਹੁੰਦੀ ਕੋਈ। ਹਾਂ, ਡਾਕੂ ਵੀ ਐ ਨਹੀਂ ਸੀ, ਡਾਕੂ ਵੀ ਕੋਈ ਚੰਗੇ ਨੂੰ ਲੁੱਟ ਕੇ ਮਾੜੇ ਨੂੰ ਗਰੀਬ ਦੇ ਮੂੰਹ 'ਚ ਪਾਉਂਦੇ ਸੀ। ਠੀਕ ਆ, ਡਾਕੂ ਸ਼ਬਦ 'ਚ ਮਾੜਾ ਬਣਾਦਾ ਲੋਕਾਂ ਨੇ। ਠੀਕ ਆ ਭਾਈ, ਤਕੜੇ ਰਹੋ, ਤਿਆਰ ਰਹੋ, ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਲਾਵਾਂਗੇ ਜੇ ਲੋੜ ਪਈ ਤਾਂ, ਪਰ ਉਹਦਾ ਸਾਥ ਦੇ ਦਿਓ ਮੇਰਾ ਬਾਈ ਬਣ